अस्सलाम वालेकुम रहमतुल्लाह वबरकातु। मेरे प्यारे दोस्तों, सज्जनों, भैनों ते बिरावो। गल इस तरह मेरा सियासत नाल कोई तलक नहीं, पर ਜਿਹੜੀ ਗੱਲ ਆ ਜਾਵੇ ਨਾ ਉਹ ਸੁਣਾਉਂਦਾ ਮੈਂ ਜ਼ਰੂਰ ਹਾਂ। ਅਗਲੇ ਜ਼ਮਾਨੇ ਵਿੱਚ ਬਾਦਸ਼ਾਹ ਤੇ ਆਵਾਮ ਵੀ ਹੁੰਦੀ ਹੈ, ਬਾਦਸ਼ਾਹ ਰਲ ਮਿਲ ਕੇ ਰਹਿੰਦੇ ਹਨ। ਬਾਦਸ਼ਾਹ ਜਿਹੜੇ ਹਨ ਉਹ ਇਸ ਤਰ੍ਹਾਂ ਅੱਜ ਕੱਲ ਦੀਆਂ ਹਕੂਮਤਾਂ ਲੁਟੇਰੇ ਕੋਈ ਨਾ, ਉਹ ਸਿਰਫ ਨਾ ਆਵਾਮ ਨਾਲ ਕੋਈ ਭਲਾ ਹੀ ਕਰਦੇ ਹਨ, ਬੁਰਾ ਨਾ ਕਰਦੇ ਤੋਂ ਸ਼ੁਗਲ ਬਣਾਉਂਦੇ ਹਨ ਜ਼ਰੂਰ। ਇੱਕ ਬਾਦਸ਼ਾਹ ਤੇ ਵਜ਼ੀਰ ਮਸ਼ਵਰਾ ਕੀਤਾ। ਵਜ਼ੀਰ ਆਖਿਆ ਬਾਦਸ਼ਾਹ ਸਲਾਮਤ ਆਪਣੀ ਆਵਾਮ ਦਾ ਤਜਰਬਾ ਲੈ ਕੇ ਐਲਾਨ ਕਰਾ ਕੇ ਭੇਡਾਂ ਜਿਹੜੀਆਂ ਨਾ ਇਹ ਰਜਦੀਆਂ ਨਹੀਂ, ਜਿਹੜਾ ਰਜਾ ਦੇਵੇ ਉਹਨੂੰ ਮੈਂ ਇਨਾਮ ਕੇ ਨਾਮ ਦੇਸਾਂ। ਉਸ ਬਾਦਸ਼ਾਹ ਜਿਹੜਾ ਡੰਡੋਰਾ ਦੇ ਦਿੱਤਾ, ਐਲਾਨ ਕਰਾ ਦਿੱਤਾ। ਉਸ ਆਖਿਆ ਮੇਰੇ ਕੋਲ 20 ਭੇਡਾਂ ਨੇ, ਜਿਹੜਾ ਇਹਨਾਂ ਰਜਾ ਕੇ ਲੈ ਆਵੇ ਨਾ ਸ਼ਾਮ ਨੂੰ ਉਹਨੂੰ ਮੈਂ ਇਨਾਮ ਦੇਸਾਂ, ਬਹੁਤ ਜ਼ਿਆਦਾ ਇਨਾਮ ਦੇਸਾਂ। ਉਹ ਲੋਕ ਆਏ, ਉਹਨਾਂ ਆਖਿਆ ਬਾਦਸ਼ਾਹ ਸਲਾਮਤ ਕੋਈ ਇਨਾਮ ਦਾ ਜਿਹੜਾ ਨਾ ਉਹ ਇੱਕ ਫੈਸਲਾ ਕਰਕੇ ਕੀ ਇਨਾਮ ਦੱਸੇ। ਬਾਦਸ਼ਾਹ ਜੋਸ਼ ਵਿੱਚ ਆਇਆ, ਉਸ ਆਖਿਆ ਮੈਂ ਅੱਧੀ ਬਾਦਸ਼ਾਹੀ ਦੇ ਦੇਸਾਂ ਉਸ ਬੰਦੇ ਨੂੰ ਜਿਹੜਾ ਭੇਡਾਂ ਰਜਾ ਕੇ ਲੈ ਆਵੇ। ਬਾਦਸ਼ਾਹ ਨੂੰ ਪੱਕਾ ਕਿ ਭੇਡਾਂ ਰਜਦੀਆਂ ਜੇ ਨਹੀਂ, ਉਹ ਜਿਹੜਾ ਲੈ ਜਾਵੇ ਭੇਡਾਂ ਉਹ ਸਾਰਾ ਦਿਨ ਬੜਾ ਅੱਛਾ ਅੱਛਾ ਚਾਰਾ ਖਵਾਵੇ, ਸਾਰਾ ਦਿਨ ਫਸਲਾਂ ਚੁਗਾ ਚੁਗੂ ਕੇ ਲੈ ਆਵੇ, ਚਰਾ ਚਰੂ ਕੇ, ਤੇ ਸ਼ਾਮ ਨੂੰ ਬਾਦਸ਼ਾਹ ਦੇ ਪੇਸ਼ ਕਰੇ। ਬਾਦਸ਼ਾਹ ਉੱਥੋਂ ਲਵੇ ਤੀਲਾ ਇੱਕ ਪੱਠਿਆਂ ਦਾ, ਚਾਰੇ ਦਾ ਅੱਗੇ ਛਣਕਾਵੇ ਤੇ ਉਹ ਭੇਡਾਂ ਦੌੜ ਕੇ ਹੁਣ ਫਿਰ ਸ਼ੁਰੂ ਹੋਵੇ, ਮੂੰਹ ਮਰਨ ਲੱਗ ਪਉਣ। ਬਾਦਸ਼ਾਹ ਇਹ ਸ਼ਰਤ ਰੱਖੀ ਕਿ ਜਿੱਦੇ ਕੋਲੋਂ ਨਾ ਰੱਜ ਕੇ ਉਸਨ ਮੈਂ ਉਹਦਾ ਸਿਰ ਕਲਮ ਕਰ ਲੈਸ। ਉਹ ਜਿਹੜਾ ਨਾ ਰਜਾ ਕੇ ਲੈ ਆਵੇ ਭੇਡਾਂ ਆਉਣ, ਉਸ 'ਚ ਅੱਧੀ ਬਾਦਸ਼ਾਹੀ ਦੇਣੀ ਆਈ, ਉਹਨੂੰ ਸਜ਼ਾ ਦੇ ਛੱਡੇ, ਸਰ ਕਲਮ ਕਰ ਲਵੇ। ਅਖੀਰ ਕਿਹਾ ਕਿੱਸਾ ਇਹ ਹੋਇਆ ਕਿ ਇੱਕ ਦੂਰ ਦਰਾਜ਼ ਇਲਾਕੇ 'ਚ ਇੱਕ ਵਡੇਰੀ ਉਮਰ ਦਾ ਬਜ਼ੁਰਗ ਆ, ਉਹਨੂੰ ਪਤਾ ਲੱਗਾ ਕਿ ਬਾਦਸ਼ਾਹ ਸ਼ਰਤ ਰੱਖੀ, ਉਹ ਵੀ ਅਯਾਲੀ ਆ ਚਰਵਾ। ਉਹ ਸਕਿਆ ਮੈਂ ਵੈਨਾ ਉਸ ਬਾਦਸ਼ਾਹ ਕੋਲ ਆਇਆ। ਉਹ ਸਕਿਆ ਬਾਦਸ਼ਾਹ ਸਲਾਮਤ ਭੇਡਾਂ ਮੈਂ ਲੈ ਵੈਨਾ ਤੇ ਮੈਂ ਰਜੀਨਾ, ਪਰ ਇੱਕ ਮੇਰੀ ਅਰਜ਼ ਹੈ। ਉਹ ਸਕਿਆ ਹੁਕਮ ਕਰ। ਉਹ ਸਕਿਆ ਅਰਜ਼ ਇਹ ਹੈ ਕਿ ਮੈਂ ਜਿਹੜਾ ਨਾ 10 ਦਿਨ ਦਾ ਟਾਈਮ ਲਈਸਾਂ, 10 ਦਿਨਾਂ ਬਾਅਦ ਤੇਰੇ ਕੋਲ ਭੇਡਾਂ ਪੇਸ਼ ਕਰੇ ਸਾਂ। ਬਾਦਸ਼ਾਹ ਆਖਿਆ ਕੋਈ ਗੱਲ ਨਹੀਂ, ਤੂੰ 10 ਦਿਨ ਵਾਸਤੇ ਲੈ ਜਾ। ਉਹ 10 ਦਿਨ ਵਾਸਤੇ ਭੇਡਾਂ ਲੈ ਗਿਆ। ਸਾਰਾ ਦਿਨ ਉਹਨਾਂ ਨੂੰ ਫਸਲਾਂ ਵਿੱਚ ਚੁਗਾਵੇ, ਰਜਾ ਕੇ ਲੈ ਆਵੇ। ਸ਼ਾਮੀ ਇੱਕ ਬੰਦਾ ਖਲਾਰੇ ਉਸ ਉਹਨਾਂ ਕੇ ਤੀਲਾ ਸੱਟ ਤੇ ਆਪ ਇੱਕ ਚੰਗਾ ਜਾਂਬਾ ਜਿਹਾ ਲੈ ਕੇ ਨਾ ਕਿਕਰੇ ਦਾ ਡਿੰਗਰ ਹੁੰਦੇ ਨੇ ਪੰਜਾਬੀ 'ਚ, ਉਹ ਲੈ ਕੇ ਅੱਗੇ ਖੜੋ ਰਿਹਾ। ਕਿਕਰੇ ਤੇ ਬੜੇ ਕੰਡੇ ਹੁੰਦੇ ਨੇ ਤੇ ਅੱਗੋਂ ਉਹ ਸਿੰਨਾ ਡਿੰਗਰ ਆ ਉਹ ਲੈ ਖੜੋ ਰਿਹਾ। ਭੇਡਾਂ ਫੰਡ 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 ਕੇ ਪਿੱਛਾ ਬਜਾ ਰੱਖੀਆਂ। ਕਿਹਾ ਕਿੱਸਾ ਉਹ ਇਹ ਰੋਜ਼ਾਨਾ ਦੋਸਤ ਕਰਤਬ ਕਰ ਲਿਆ ਕਿ ਸਾਰਾ ਦਿਨ ਰਜਾ ਲਿਆਵੇ, ਸ਼ਾਮ ਨੂੰ ਉਹ ਚਾਰਾ ਸੱਟੇ ਦੌੜ ਕੇ ਉਹਨ ਭੇਡਾਂ ਤੇ ਪਿੱਛਾ ਮਾਰ 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 ਕੇ ਉਹ ਜਾਂਬੇ ਨਾਲ ਪਿੱਛਾ ਬਜਾ ਕੇ ਕੱਢੇ। ਕਿਹਾ ਕਿੱਸਾ ਇਸ ਗੱਲੇ ਨਾ 8 ਦਿਨ ਹੋ ਗਏ। 8ਵੇਂ ਦਿਨ ਬਾਅਦ ਭੇਡਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਜਿਹੜਾ ਨਾ ਸਾਡੇ ਮਰਿੰਦਾ ਵੱਡਾ ਹੈ, ਹੁਣ ਚਾਰੇ ਤੇ ਅਸਾਂ ਨਹੀਂ ਬਣਾ। 8ਵੇਂ ਦਿਨ ਬਾਅਦ ਉਸ ਤੀਲੇ ਛਣਕਾਏ, ਪੱਠਿਆਂ ਦੇ ਛੰਡੇ ਤੇ ਭੇਡਾਂ ਮੂੰਹ ਦੂਜੇ ਮਣੇ ਕਰ ਲਿਆ। ਭੇਡ ਉਹਦੇ ਇੱਕ ਵੀ ਨਹੀਂ ਆਈ। ਉਸ ਆਖਿਆ ਕੁਲੀਆ ਮੇਰਾ ਚੰਗਾ ਲੱਗ ਗਿਆ। ਉਸ 10ਵੇਂ ਦਿਨ ਬਾਅਦ ਬਾਦਸ਼ਾਹ ਕੋਲੋਂ ਭੇਡਾਂ ਸ਼ਾਮੀ ਰਜਾ ਰਜੂ ਕੇ ਫਸਲਾਂ ਵਿੱਚ ਲੈ ਗਿਆ ਤੇ ਆਪ ਅੱਗੇ ਜਾ ਕੇ ਨਾ ਇੱਕ ਸੋਟੜੀ ਜਿਹੀ ਫੱਦ ਕੇ ਅੱਗੇ ਖਲੋ ਰਿਹਾ ਤੇ ਭੇਡਾਂ ਦੂਰ ਖਲਾਰ ਦਿੱਤੋ। ਸਾਖੇ ਉਸ ਬਾਦਸ਼ਾਹ ਸਲਾਮਤ ਆ, ਭੇਡਾਂ ਰੱਜ ਕੇ ਆ ਗਈਆਂ, ਹੁਣ ਜਿਵੇਂ ਮਰਜ਼ੀ ਤਜਰਬਾ ਕਰ ਲੈ। ਉਹ ਬਾਦਸ਼ਾਹ ਇੰਜ ਕੀਤਾ, ਅੰਦਰੋਂ ਚਾਰਾ ਲਿਆਂਦਾ, ਲੂਸਣ ਜੌਦਰੀ ਜੋ ਵੀ ਆਸ ਉਹ ਅੱਗੇ ਛਣਕਾਇਆ ਤੇ ਭੇਡਾਂ ਮੂੰਹ ਦੂਜੇ ਮਣੇ ਕਰਕੇ ਖਲੋ ਰਹੀਆਂ, ਭੇਡਾਂ ਨਹੀਂ ਉਹਦੇ ਆਈਆਂ। ਤੇ ਉਹ ਜਿਹੜਾ ਬਾਬਾ ਯਾਲੀ ਹੇਠਾਂ ਭੂਈ ਤੇ ਸੋਟੀ ਮਾਰੇ, ਆਕੇ ਹੁਣ ਇਹਨਾਂ ਆ ਖਾਓ ਨੂੰ, ਹੁਣ ਖਾਂ ਨੂੰ ਪੱਠੇ ਮੈਂ ਰਜਾ ਛੱਡੀਆਂ ਭੇਡਾਂ। ਬਾਦਸ਼ਾਹ ਹੈਰਾਨ ਹੋ ਗਿਆ। ਉਸ ਆਖਿਆ ਇਸ ਬੰਦੇ ਕੀ ਕੀਤਾ ਇਹਨਾਂ ਭੇਡਾਂ ਨਾਲ, ਭੇਡਾਂ ਤਾਂ ਕਦੀ ਰਜੀਆਂ ਨਹੀਂ। ਉਸ ਆਖਿਆ ਗੱਲ ਇੰਨੀ, ਤੈਨੂੰ ਮੈਂ ਨਾ ਪੂਰੀ ਅੱਧੀ ਬਾਦਸ਼ਾਹੀ ਵੀ ਦਿੰਨਾ, ਹੋਰ ਵੀ ਇਨਾਮ ਦਿੰਨਾ, ਪਰ ਇਹ ਮੈਨੂੰ ਗੱਲ ਦੱਸ ਤੂੰ ਭੇਡਾਂ ਨਾਲ ਕੀਤਾ ਕਿ ਕਿਵੇਂ ਰਜਾਈਆਂ ਨਹੀਂ। ਹੋ ਸਕਿਆ ਬਾਦਸ਼ਾਹ ਸਲਾਮਤ ਜਿਸ ਪੋਜੀਸ਼ਨ ਵਿੱਚ ਭੇਡਾਂ ਮੈਨੂੰ ਦਿੱਤੀਆਂ, ਇੰਜੇ ਸਿਹਤਮੰਦ ਭੇਡਾਂ, ਕੋਈ ਕਮਜ਼ੋਰ ਭੇਡ ਨਹੀਂ, ਇਹਨਾਂ ਰਜਾ ਰਜਾ ਕੇ ਲੈ ਆਉਂਦਾ ਪਿਆ। ਪਰ ਕੁਲੀਆ ਮੈਂ ਤੈਨੂੰ ਦੱਸਣਾ, ਪਰ ਮੇਰੀ ਜਾਨ ਬਖਸ਼ੀ ਜਾਵੇ ਤੇ ਮੈਨੂੰ ਰਾਜ ਅੱਧੀ ਬਾਦਸ਼ਾਹੀ ਦਿੱਤੀ ਜਾਵੇ। ਉਸ ਵਾਅਦਾ ਕੀਤਾ, ਲਿਖਾ ਲਿਆ ਬਾਦਸ਼ਾਹ ਕੋਲੋਂ। ਹੋ ਸਕਿਆ ਬਾਦਸ਼ਾਹ ਸਲਾਮਤ ਸਾਰਾ ਦਿਨ ਮੈਂ ਭੇਡਾਂ ਰਜਾਈਂਦਾ। ਰਾਤ ਨੂੰ ਜਿਲੇ ਸ਼ਾਮੀ ਮੈਂ ਵਾਪਸ ਲੈ ਆਉਂਦਾ, ਮੈਂ ਅੱਗੋਂ ਜਾਂਬਾ ਲੈ ਖਲੋਂਦਾ, ਪੱਠੇ ਸੱਟਦਾ, ਭੱਜ ਕੇ ਹੁੰਦੀਆਂ ਮਾਰ ਮਾਰ ਕੇ ਸੱਟਦਾ। ਇਹ 8ਵੇਂ ਦਿਨ ਬਾਅਦ ਥੱਕ ਗਈਆਂ ਭੇਡਾਂ, ਹਨ ਪਤਾ ਲੱਗ ਗਿਆ ਉਹਦੇ ਵਹਿਣਾ ਨਹੀਂ ਮਾਰ ਖਾਉਣੀ।
ਤੇ ਇਹ ਮੈਂ ਇਹਨਾਂ ਨੂੰ ਮਰਿੰਦਾਸ ਜਾਂਬਿਆਂ ਨਾਲ ਤੇ ਇਹ ਤਾਂ ਨਹੀਂ ਆਈਆਂ ਬਾਦਸ਼ਾਹ ਸਲਾਮਤ ਇਹ ਕੁਲੀਆ ਇਸਤੇਮਾਲ ਕੀਤਾ। ਉਸ ਗੱਲੇ ਆਰੋ ਬਾਦਸ਼ਾਹ ਨਾਲ ਇਹ ਕੁਲੀਏ ਇਸਤੇਮਾਲ ਕਰਨੇ ਚਾਹੀਦੇ ਨੇ ਅਯਾਲੀਆਂ ਆਵਾਮ ਨੂੰ। ਆਵਾਮ ਇਹ ਅਯਾਲੀ ਇਹ ਕੁਲੀਆ ਜਿਤਨੇ ਤੱਕ ਤੁਸੀਂ ਨਾ ਇਸਤੇਮਾਲ ਕੀਤਾ ਇਹ ਤੁਹਾਡੇ ਕੰਮ ਨਹੀਂ ਸਿੱਧੇ ਹੋਣੇ। ਮੇਰੇ ਭੈਣਾਂ ਤੇ ਭਰਾਓ ਸਦਾ ਫੁੱਲਾਂ ਦੀ ਤਰ੍ਹਾਂ ਮੁਸਕਰਾਉਂਦੇ ਰਹੋ ਤੇ ਇਸ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰਿਆ। ਅੱਲਾ ਹਾਫਿਜ਼।